लखों हो गए कख मुस्लिम, फिर भी उच्चा बन बन बैंदे। रस्सी सड़ गई भावे, रस्सी सड़ गई भावे, गए न ए देवल फकीर। यूं चली दुख की हवा तिनके उड़ाकर ले गई, और मौजे तुंदखू सब कुछ बहाकर ले गई। अब कोई रंगीन ख्वाबों की तमन्ना क्या करे, गर्दिशे अय्याम तो नींदें चुरा कर ले गई। सत श्री अकाल, नमस्ते, अस्सलाम वालेकुम। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮਹਿਮਾਨ ਵਾਰਿਸ ਅਲੀ ਵਾਰਿਸ। ਪ੍ਰੋਗਰਾਮ ਅਦਬੀ ਰੰਗ ਵਿੱਚ ਜੀਐਮ ਲੈਂਦੇ ਪੰਜਾਬ ਪਾਕਿਸਤਾਨ ਦੇ ਸੋਹਣੇ ਤੇ ਮਨਮੋਹਣੇ ਸ਼ਹਿਰ ਫੈਸਲਾਬਾਦ ਤੋਂ ਅੱਜ ਇੱਕ ਵਾਰੀ ਫੇਰ ਹਾਜ਼ਰ ਹਾਂ। ਸੱਚੇ ਸਾਈਂ ਦੀ ਮਿਹਰ ਹੋਵੇ ਜੀ ਤੁਹਾਡੇ ਸਾਰਿਆਂ ਤੇ। ਮੇਰਾ ਇਹ ਪ੍ਰੋਗਰਾਮ ਜਿਹੜਾ ਮੈਂ ਲੈ ਕੇ ਹਾਜ਼ਰ ਹੁੰਦਾ ਹਫ਼ਤਾਵਾਰ ਪ੍ਰੋਗਰਾਮ ਹੁੰਦਾ ਤੇ ਇਹਦੇ ਵਿੱਚ ਮੈਂ ਕਦੇ ਅਦਬੀ ਸ਼ਖਸੀਅਤ ਮੇਰੇ ਨਾਲ ਹੁੰਦੀਆਂ ਨੇ ਤੇ ਕਦੇ ਕੋਈ ਕਲਚਰਲ ਸ਼ਖਸੀਅਤ ਜਿਹਦਾ ਸਾਡੀ ਰਹਿਤਲ ਦੇ ਨਾਲ ਤਾਲੁਕ ਹੁੰਦਾ ਹੈ, ਇਸ ਤਰ੍ਹਾਂ ਦਾ ਮੇਰਾ ਪ੍ਰੋਗਰਾਮ ਹੁੰਦਾ। ਤੇ ਅੱਜ ਜਿਹੜੇ ਮੇਰੇ ਪ੍ਰਾਹੁਣੇ ਨੇ ਬੜੇ ਖਾਸ ਪ੍ਰਾਹੁਣੇ ਨੇ ਤੇ ਬੜੇ ਹੀ ਮਿਟੇ ਹੋਏ ਬੜੇ ਹੀ ਪਿਆਰੇ ਸ਼ਾਇਰ ਨੇ ਤੇ ਮੈਂ ਇਹਨਾਂ ਦਾ ਤਾਰਫ ਕਰਵਾਉਣਾ ਤੇ ਤਾਰਫ ਇਹਨਾਂ ਦੀ ਜ਼ੁਬਾਨੀ ਹੋਣਾ ਚਾਹੀਦਾ। मेरी मुराद जनाब ज़ाहिद बिलाली साहब जी। ज़ाहिद बिलाली साहब प्रोग्राम अदबी रंग विच तुहानूं जी आया। मेहरबानी जी, बहुत शुक्रिया। तुसी अज वेला कढ़िया जनाब ते सानूं बड़ी खुशी हो रही है। तुसी बड़े अंदर दे सच्चे जे ते खरे जे। मैं जिन्ने भी अदबी हल्कियां च तुहानूं देखिया ते मैनूं अज एक चाह जिहा चढ़िया होया कि अज तुसी मुहब्बत तुहाडी जर्रा नवाज़ी तुहाडी। ਤੇ ਸੁਣਾਓ ਹੋਰ ਠੀਕ ਠਾਕ? ਅਲਹਮਦੁਲਿਲਾ, ਖੁਸ਼ ਹੋ? ਬਹੁਤ ਸ਼ੁਕਰੀਆ। ਤੇ ਤੁਸੀਂ ਇਹ ਦੱਸੋ ਕਿ ਤੁਹਾਡੇ ਅੰਦਰ ਕਿਹੜੀ ਯਾਨੀ ਖੂਬੀ ਮੌਜੂਦ ਹੈ? ਤੁਸੀਂ ਸ਼ਾਇਰ ਹੋ, ਨਸਰ ਨਿਗਾਰ ਹੋ, ਗਾਇਕੀ ਵੀ ਤੁਹਾਡੀ ਸੁਣੀ ਆ, ਯਾਨੀ ਤੁਸੀਂ ਮਤਰੰਨਮ ਬਹੁਤ ਸੋਹਣਾ ਪੜ੍ਹਦੇ ਹੋ। ਇਸ ਤੋਂ ਇਲਾਵਾ ਵੀ ਤੁਸੀਂ ਕੀ ਕੁਛ ਹੋ? ਖੂਬੀਆਂ ਦਾ ਜੀ ਅਲਹਮਦੁਲਿਲਾ ਤੁਹਾਡੇ ਸਾਹਮਣੇ ਜੋ ਵੀ ਹੈ, ਖੂਬੀਆਂ ਤਾਂ ਨਹੀਂ ਕਹਾਂਗਾ, ਬਸ ਇੱਕ ਕੋਸ਼ਿਸ਼ ਹੁੰਦੀ ਹੈ ਤੇ ਦੋਸਤਾਂ ਨੂੰ ਮਿਲਣ ਬੈਠਣ ਦਾ ਬਹਾਨਾ ਹੁੰਦਾ। ਸ਼ਾਇਰੀ ਦੇ ਹਵਾਲੇ ਨਾਲ ਤੁਸੀਂ ਮੇਰੇ ਕੋਲ ਪੁੱਛਿਆ। ਇਹਦੇ ਵਿੱਚ ਮੇਰਾ ਬੇਸਿਕਲੀ ਤਾਂ ਮੈਂ ਚਾਹੁੰਦਾ ਸੀ ਕਿ ਮੈਂ ਨਾਤ ਖਾਨ, ਨਾਤ ਦੇ ਹਵਾਲੇ ਨਾਲ, ਯਾਨੀ ਜਿਹੜਾ ਤੁਸੀਂ ਮਤਰੰਨਮ ਪੜ੍ਹਦੇ ਹੋ ਤੁਹਾਡੇ ਅੰਦਰ ਇੱਕ ਯਾਨੀ ਤੁਸੀਂ ਹਾਂਜੀ ਨਾਤ ਦੇ ਹਵਾਲੇ ਨਾਲ, ਨਾਤ ਦੇ ਹਵਾਲੇ ਨਾਲ ਹਾਂਜੀ ਮਸਜਿਦ ਦੇ ਵਿੱਚ ਨਾਤ ਪੜ੍ਹਨੀ, ਬਕਾਇਦਾ ਕਾਰੀ ਵੀ ਸੀ ਮੁਕੰਮਲ ਮੈਂ। ਜੀ ਜੀ। ਮੇਰੇ ਉਸਤਾਦ ਮੁਹਤਰਮ ਕਾਰੀ ਅਲੀ ਅਕਬਰ ਨਵੀ ਸਾਹਿਬ, ਉਹਨਾਂ ਨੇ ਮੁਹੱਬਤ ਨਾਲ ਨਾਤ ਸਿਖਾਉਣੀ ਜੀ। ਆਲਾ ਹਜ਼ਰਤ ਸਾਹਿਬ ਦਾ ਕਲਾਮ ਜ਼ਿਆਦਾਤਰ ਉਹੀ ਪੜ੍ਹਿਆ ਜਾਂਦਾ ਸੀ ਜੀ। ਲਾਹੌਰੀ ਸਾਹਿਬ ਦਾ ਕਲਾਮ, ਸਾਈਂ ਚਿਸ਼ਤੀ ਸਾਹਿਬ ਦਾ। ਯਾਨੀ ਪਹਿਲੇ ਤੁਸੀਂ ਮੁਤਰੰਨਮ ਪੜ੍ਹਨਾ ਸ਼ੁਰੂ ਕੀਤਾ? ਮੈਂ ਨਾਤ ਪੜ੍ਹਨਾ ਸ਼ੁਰੂ ਕੀਤੀ ਤੇ ਫਿਰ ਸ਼ਾਇਰ ਬਣੇ ਬਾਅਦ ਵਿੱਚ? ਹਾਂਜੀ, ਨਾਤ ਪੜ੍ਹਨੀ। ਤੇ ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਮੈਂ ਵੀ ਕੁਛ ਲਿਖਾਂ ਨਾਤ ਦੇ ਹਵਾਲੇ ਨਾਲ। ਜੀ ਜੀ। ਉਹ ਮੈਂ ਕੁਛ ਟਰਾਈ ਕੀਤੀ, ਕੋਸ਼ਿਸ਼ ਕੀਤੀ ਤੇ ਮੇਰੇ ਉੱਥੇ ਮੌਲਾਨਾ ਸਾਹਿਬ ਸੀਗੇ, ਹਜ਼ਰਤ ਸਾਹਿਬ, ਮੈਂ ਨਾਤ ਉਹਨਾਂ ਦੇ ਸਾਹਮਣੇ ਪੜ੍ਹੀ ਤੇ ਉਹਨਾਂ ਨੇ ਥੋੜ੍ਹੀ ਹੌਸਲਾ ਅਫਜ਼ਾਈ ਕੀਤੀ ਮੇਰੀ। ਅੱਛਾ। ਉਹਨਾਂ ਨੇ ਕਿਹਾ ਕਿ ਯਾਰ ਠੀਕ ਹੈ, ਸਹੀ ਹੈ। ਤਰੰਨਮ ਵੈਸੇ ਤਾਂ ਦੂਸਰੀਆਂ ਨਾਤਾਂ ਸੁਣਦੇ ਰਹਿੰਦੇ ਸੀ ਮੇਰੇ ਕੋਲ, ਲੇਕਿਨ ਇਸ ਹਵਾਲੇ ਨਾਲ ਉਹਨਾਂ ਜਦੋਂ ਮੈਨੂੰ ਉਹਨਾਂ ਦੀ ਮੁਹੱਬਤ ਕਿ ਉਹਨਾਂ ਨੇ ਮੈਨੂੰ ਮੇਰੀ ਹੌਸਲਾ ਅਫਜ਼ਾਈ ਕੀਤੀ ਤੇ ਮੈਂ ਆਹਿਸਤਾ ਜਿਹੜਾ ਨਾ ਕੋਸ਼ਿਸ਼ ਕਰਦਿਆਂ ਇਹ ਤਰੰਨਮ ਸਿੱਖਿਆ ਬਕਾਇਦਾ? ਨਹੀਂ ਸਿੱਖਿਆ, ਮੈਨੂੰ ਆਉਂਦਾ ਹੀ ਨਹੀਂ ਤਰੰਨਮ। ਬਸ ਐਵੇਂ ਜਿਹੜਾ ਨਾ ਉਹ ਆਪਣੇ ਦਿਲ ਨੂੰ ਪਛਾਣ ਲਈ ਕਿ ਜਿਸ ਤਰ੍ਹਾਂ ਦੀ ਜੋ ਵੀ ਜੈਨੂਅਨ ਚੀਜ਼ ਆ ਨਾ। ਜਿਸ ਵੇਲੇ ਤੁਸੀਂ ਗਜ਼ਲ ਵੱਲ ਆ ਗਏ ਹਾਂਜੀ, ਫਿਰ ਮੈਂ ਦੇਖਿਆ, ਮੈਂ ਕਿਹਾ ਚਲੋ ਯਾਰ, ਉਹ ਫਿਰ ਕੌਸਰ ਰਿਜ਼ਵੀ ਸਾਹਿਬ ਸਾਡੇ ਉਸਤਾਦ ਮੁਹਤਰਮ ਤੇ ਉਹਨਾਂ ਦੀ ਖਿਦਮਤ ਹਾਸਿਲ ਹੋਈ। ਉਹ ਸਾਨੂੰ ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਮੁਯੱਸਰ ਹੋ ਗਏ। ਇੱਕ ਇਹ ਸ਼ਾਇਰੀ ਵੱਲ ਆਣਾ ਤੁਹਾਡਾ ਸ਼ਾਇਰੀ ਅਸਲ 'ਚ ਮੈਂ ਨਾਤ ਲਿਖ ਕੇ ਨਾ
ਲੱਗਿਆ ਸੀ ਕੌਸਰ ਅਲੀਮੀ ਸਾਹਿਬ 1987 ਦੀ ਗੱਲ। ਅੱਛਾ ਅੱਛਾ। ਤੇ ਕੋਈ ਨਹੀਂ ਸੀ ਪਤਾ ਕਿ ਸ਼ਾਇਰੀ ਕੀ ਹੁੰਦੀ ਹੈ, ਲੇਕਿਨ ਇਹ ਨਹੀਂ ਪਤਾ ਹੁੰਦਾ ਕਿ ਵਜ਼ਨ 'ਚ ਕਿਸ ਤਰ੍ਹਾਂ ਹੁੰਦਾ ਕਲਾਮ, ਵਜ਼ਨ ਬੇਵਜ਼ਨ ਕੀ ਹੁੰਦਾ। ਸਹੀ। ਮੇਰੇ ਦੋਸਤ ਨੇ ਆਬਦ ਗਫਾਰੀ ਸਾਹਿਬ, ਮੈਨੂੰ ਨਾ ਉਹਨਾਂ ਨੇ ਕੌਸਰ ਅਲੀਮੀ ਸਾਹਿਬ ਕੋ ਇਜਾਜ਼ ਕੈਸਰ ਸਾਹਿਬ ਵੀ ਬੈਠੇ ਸਨ, ਅਕੈਡਮੀ ਉਹਨਾਂ ਨੇ ਬਣਾਈ ਸੀ, ਮਿਊਜ਼ਿਕ ਅਕੈਡਮੀ। ਅੱਲਾਹ ਤਾਲਾ ਗਰੀਕੇ ਰਹਿਮਤ ਕਰੇ ਉਹਨਾਂ ਨੂੰ। ਉੱਥੇ ਹਾਂਜੀ ਸਦਾਰਤੀ ਅਵਾਰਡ ਯਾਫਤਾ ਫੈਸਲਾਬਾਦ ਦੇ ਸਾਡੇ ਸਾਲ ਹੀ। ਹਾਂਜੀ ਤੇ 2 ਸਾਲ ਹੋ ਗਏ ਉਹਨਾਂ ਨੂੰ। 2 ਸਾਲ ਹੋ ਗਏ। ਉਹ ਮੈਨੂੰ ਨਾ ਉਹਨਾਂ ਕੋਲ ਲੈ ਕੇ ਕੌਸਰ ਅਲੀਮੀ ਸਾਹਿਬ ਉੱਥੇ ਬੈਠੇ ਸੀ। ਉਹ ਮੈਂ ਗਜ਼ਲ ਜਿਹੜੀ ਲਿਖੀ ਸੀਗੀ ਉਹਨਾਂ ਨੇ ਨਾ ਨਾਤ ਬਲਕਿ ਨਾਤ ਸੀਗੀ ਜੀ, ਉਹਨਾਂ ਨੇ ਕੌਸਰ ਅਲੀਮੀ ਸਾਹਿਬ ਨੂੰ ਉਹਨਾਂ ਨੇ ਕਿਹਾ ਇਹ ਨਜ਼ਰ ਮਾਰਿਓ ਜ਼ਰਾ। ਜਦੋਂ ਉਹਨਾਂ ਨੇ ਸਲਾਹ ਕੀਤੀ ਤੇ ਮੈਨੂੰ ਲੱਗਾ ਕਿ ਵਾਕਈ ਯਾਰ ਮੈਂ ਤਰੰਨਾ ਮੇਰਾ ਹੁਣ ਇੱਥੇ ਠੀਕ ਆ। ਪਹਿਲੇ ਤਾਂ ਖਿੱਚ ਧੂ ਕੇ ਮੈਂ ਪੂਰਾ ਕਰ ਲੈਂਦਾ ਸੀ। ਫਿਰ ਮੈਨੂੰ ਪਤਾ ਲੱਗਾ ਕਿ ਯਾਰ ਵਜ਼ਨ ਔਜ਼ਾਨ ਜਿਹੜਾ ਨਾ ਬਹੁਤ ਜ਼ਰੂਰੀ ਸ਼ੈ ਹੈ। ਸਹੀ। ਸ਼ਾਇਰੀ ਐਸੀ ਚੀਜ਼ ਆ ਜਿਹੜੀ ਦੁਨੀਆਦਾਰੀ ਦੇ ਦੂਸਰੇ ਕੰਮ ਜਿੰਨੇ ਵੀ ਨਾ ਉਹ ਨਾ ਆਉਂਦੇ ਹੁੰਦੇ ਤੇ ਨਾ ਆਉਂਦੇ ਹੁਣ ਤੇ ਸਿੱਖਣੇ ਪੈਂਦੇ ਨੇ ਜੀ। ਸ਼ਾਇਰੀ ਮੈਂ ਮਹਿਸੂਸ ਕੀਤਾ ਕਿ ਯਾਰ ਇਹ ਆਉਂਦੀ ਹੋਵੇ ਤੇ ਸਿੱਖਣੀ ਪੈਂਦੀ ਹੈ। ਬਿਲਕੁਲ। ਸ਼ਾਇਰੀ ਆਉਂਦੀ ਹੋਵੇ ਤੇ ਸਿੱਖਣੀ ਪੈਂਦੀ ਹੈ। ਫਿਰ ਕੌਸਰ ਸਾਹਿਬ ਦੀ ਮੁਹੱਬਤ ਉਹਨਾਂ ਨੇ ਕਦੀ ਸਾਡੀ ਯਾਨੀ ਹੌਸਲਾ ਸ਼ਿਕਨੀ ਨਹੀਂ ਕੀਤੀ। ਬਹੁਤ ਵੱਡੇ ਫੈਸਲਾਬਾਦ 'ਚ ਬਲਕਿ ਪਾਕਿਸਤਾਨ 'ਚ ਮੈਂ ਕਹਾਂ ਬੜੇ ਸ਼ਗੀਰ 'ਚ ਵੀ ਕਹਿ ਦਿਆਂ ਤਾਂ ਕੋਈ ਵੱਡੀ ਗੱਲ ਨਹੀਂ, ਸ਼ਾਇਰੀ ਉਹਨਾਂ ਵਾਸਤੇ ਕੋਈ ਮਸਲਾ ਨਹੀਂ, ਬੜਾ ਮਕਾਮ ਹੈ ਉਹਨਾਂ ਦਾ। ਤੇ ਉਹਨਾਂ ਨੇ ਅਗਰ ਸਾਡੀ ਹੌਸਲਾ ਸ਼ਿਕਨੀ ਕਰ ਦਿੰਦੇ ਕਿ ਯਾਰ ਕੀ ਲਿਖਿਆ ਇਹਨੂੰ ਜ਼ਾਇਆ ਕਰ ਫਿਰ ਤੁਹਾਡੇ ਉਸਤਾਦ ਕੌਸਰ ਅਲੀਮੀ ਸਾਹਿਬ, ਮੈਂ ਕੌਸਰ ਅਲੀਮੀ ਸਾਹਿਬ ਕੋ ਫਿਰ ਇਹ ਨਾਂ ਦੇ ਹਵਾਲੇ ਨਾਲ ਫਿਰ ਜ਼ਾਹਰਾ ਸ਼ਾਇਰ ਤਾਂ ਨਹੀਂ ਮੈਂ ਆਪਣੇ ਆਪ ਨੂੰ ਕਹਾਂਗਾ, ਲੇਕਿਨ ਜੋ ਮਹਿਸੂਸਾਤ ਹੁੰਦੇ ਸੀਗੇ ਜਿਹੜਾ ਬਾਕੀ ਸ਼ਾਇਰ ਕੋਈ ਹਾਂਜੀ ਆਪਣੇ ਆਪ ਨੂੰ ਸ਼ਾਇਰ ਕਹਿੰਦਾ ਹੀ ਤੇ ਮਹਿਸੂਸਾਤ ਹੋਣੇ, ਕੋਈ ਦੇਖਣਾ ਵਾਕਿਆ ਕੋਸ਼ਿਸ਼ ਕਰਨੀ ਕਿ ਯਾਰ ਕੋਈ ਦੁੱਖ ਆ ਤੇ ਉਹਨੂੰ ਮਹਿਸੂਸ ਕਰ ਲੈਣਾ ਜੀ। ਤੇ ਜੋ ਲਫ਼ਜ਼ ਟੁੱਟੇ ਭੱਜੇ ਹੋਣੇ ਮੈਂ ਉਹਨਾਂ ਨੂੰ ਕੋਸ਼ਿਸ਼ ਕਰਨੀ ਕਿ ਯਾਰ ਸ਼ਾਇਰ ਦੀ ਸ਼ਕਲ ਦੇ ਵਿੱਚ ਇਹਨੂੰ ਬਣਾ ਲਈਏ। ਤੇ ਇਹ ਕਿੰਨਾ ਕੁ ਅਰਸਾ ਹੋ ਗਿਆ ਤੁਹਾਨੂੰ? ਯਾਨੀ 87 ਤੁਸੀਂ 1987 ਮੈਂ ਲੇਕਿਨ ਉਹਨੂੰ ਬਕਾਇਦਾ ਨਹੀਂ ਕੀਤਾ। ਤੇ ਜਦੋਂ ਕਿਤੇ ਕਿਉਂਕਿ ਮੈਂ ਕੰਮ ਦੇ ਹਵਾਲੇ ਨਾਲ ਤੁਹਾਨੂੰ ਪਤਾ ਗਰੀਬ ਆਦਮੀ ਦੇ ਮਸਲੇ ਜਿਹੜੇ ਹੁੰਦੇ ਆ ਮਜ਼ਦੂਰਾਂ ਦੇ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਇੰਨਾ। ਤੇ ਬਾਅਦ ਜੇ ਲਿਖਣ ਬੈਠਣਾ ਤੇ ਐਵੇਂ ਨਾ ਤਾਂ ਐਵੇਂ 5-10 ਮਿੰਟਾਂ 'ਚ 15-20 ਮਿੰਟਾਂ 'ਚ ਹੋ ਗਏ। ਜੇ ਕੁਛ ਹੀ ਖਿਆਲ ਅੜ ਗਿਆ ਤੇ 2-2 4-4 5-5 ਸਾਲ ਇਸੇ ਤਰ੍ਹਾਂ ਹੀ। ਤੇ ਇਸੇ ਤਰ੍ਹਾਂ ਵੀ ਜਿਹੜੀਆਂ ਕੋਈ ਗਜ਼ਲਾਂ ਜਿਹੜੀਆਂ ਬਹੁਤ ਅਰਸੇ ਬਾਅਦ ਵੀ ਮੁਕੰਮਲ ਹੋਈਆਂ। ਤੇ ਯਾਨੀ ਇਹ ਸ਼ੌਕ ਜਿਹੜਾ ਨਾ ਇਸੇ ਤਰ੍ਹਾਂ ਕੌਸਰ ਅਲੀਮੀ ਸਾਹਿਬ ਦੇ ਜ਼ੇਰੇ ਸਾਇਆ ਅਲਹਮਦੁਲਿਲਾ ਥੋੜ੍ਹਾ ਬਹੁਤਾ ਹੁਣ ਇੱਕ ਸ਼ੇਰ ਨੂੰ ਬਾਕਾਇਦਾ ਕੋਈ ਬਹੂਰ ਵੀ ਸਿੱਖੀਆਂ ਬਹਿਰਾ ਵਗੈਰਾ ਜਿਹੜੀਆਂ ਹੁੰਦੀਆਂ ਉਹਨਾਂ ਤੋਂ? ਬਹੂਰ ਜਿਹੜਾ ਨਾ ਮੇਰਾ ਖਿਆਲ ਇੱਕ ਸ਼ੋਭਾ ਅਲੱਗ ਹੈਗਾ। ਮਹਿਰ ਵਜ਼ਨ ਦਾ ਜਿਹੜਾ ਨਾ ਸ਼ੋਭਾ। ਬਹੁਤ ਸਾਰੇ ਵੱਡੇ ਸ਼ਾਇਰ ਮੈਂ ਦੇਖੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਨਾ ਤਸਲੀਮ ਕਰਦੇ ਤੇ ਹੈ, ਲੇਕਿਨ ਉਹ ਕਹਿੰਦੇ ਯਾਰ ਸਾਨੂੰ ਇਹਦਾ ਕੋਈ ਨਹੀਂ ਪਤਾ। ਜਿਹਨਾਂ ਲੋਕ ਅੱਜ ਕੱਲ੍ਹ ਨਾਮ ਨਹੀਂ ਮੈਂ ਲੈਣਾ ਚਾਹਾਂਗਾ, ਲੇਕਿਨ ਬਹਿਰ ਜਿਹੜੀ ਹੈ ਨਾ ਅਗਰ ਸ਼ਾਇਰ ਨੂੰ ਆਉਂਦੀ ਹੋਵੇ ਤੇ ਉਹਦਾ ਫਿਰ ਸੋਨੇ ਮੈਂ ਕਹਿੰਦਾ ਸੋਨੇ ਦਾ ਸੁਹਾਗਾ। ਫਿਰ ਕਹਿੰਦੇ ਸਾਂਝ ਕੋ ਆਂਚ ਨਹੀਂ। ਤੇ ਫਿਰ ਮਨਸੂਰ ਸੂਲੀ ਚੜ੍ਹ ਕੇ ਬੋਲਦਾ ਅਗਰ ਉਹਨੂੰ ਆਪਣੇ ਆਪ ਤੇ ਜਾਨੀ। ਲੇਕਿਨ ਸ਼ਾਇਰੀ ਵਾਸਤੇ ਮੈਂ ਕਹਿੰਦਾ ਕਿ ਖਿਆਲ ਜਿਹੜਾ ਨਾ ਸ਼ਾਇਰ ਹੋਣਾ, ਉਹ ਸ਼ਾਇਰ ਹੋਣਾ। ਸਾਡੇ ਬਦਰ ਅੰਸਾਰੀ ਸਾਹਿਬ ਸੀਗੇ ਜਿਨ੍ਹਾਂ ਦਾ ਨਿਤ ਖੈਰ ਮੰਗਾ ਸੋਹਣਿਆ ਮੈਂ ਤੇਰੀ, ਅਸੀਂ ਉਹਨਾਂ ਨੂੰ ਕਹੀਦਾ ਚਾਚਾ ਬਦਰ ਅੰਸਾਰੀ ਸਾਹਿਬ। ਉਹਨਾਂ ਦਾ ਰਸ਼ੀਦ ਸੀਗਾ ਅਬਦਰ ਰਸ਼ੀਦ ਅੰਸਾਰੀ ਬਦਰ ਤਖੱਲਸ ਸੀ। ਬਹਿਰ ਉਹਨਾਂ ਨੂੰ ਕੋਈ ਨਹੀਂ ਸੀ ਆਉਂਦੀ, ਲੇਕਿਨ ਸ਼ਾਇਰੀ ਉਹਨਾਂ ਦੀ ਬੜੀ ਬਿਹਤਰੀਨ ਖਿਆਲਾਤ ਹੁੰਦੇ ਸੀ। ਨੁਸਰਤ ਫਤਿਹ ਅਲੀ ਖਾਨ ਉਹਨਾਂ ਨੇ ਜਨਾਬ ਉਹਨਾਂ ਦੀ ਨਿਤ ਖੈਰ ਦੇ ਨਾਲ ਸਿੱਧਾ ਕਰ ਲੈਂਦੇ ਹੋਣਗੇ, ਉਹ ਕਰ ਲੈਂਦੇ ਇੱਦਾਂ ਮਾਰ ਕੇ ਉਹਨਾਂ ਨੇ ਪਤਾ ਨਹੀਂ ਕੀ ਗਿਣਦੇ ਸੀਗੇ, ਇਹੀ ਤਾਂ ਬਹਿਰ ਕੀ ਕਰਦੇ ਸੀਗੇ, ਇਹੀ ਤਾਂ ਬਹਿਰ ਆ। ਤੇ ਲੇਕਿਨ ਇਹ ਜਿਹੜਾ ਇਹ ਵੀ ਮੇਰੇ ਹਿਸਾਬ ਨਾਲ ਕੋਈ ਤਰੀਕਾ ਨਹੀਂ। ਬਹਿਰ ਉਹੀ ਆ ਫਾਇਲਾਤੁਨ 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 ਫਾਇਲਾ ਜਾਂ ਫੇਲਨ ਮੁਫਾਇਲਾਤੁਨ। ਇਹ ਜਿਹੜੇ ਰੁਕਨ ਨੇ ਬੰਨੇ ਹੋਏ ਨੇ ਸ਼ਾਇਰਾਂ ਨੇ ਉਸਤਾਦ ਕਰਾਮ ਨੇ। ਬਿਲਕੁਲ ਇਹ ਮੈਂ ਕਹਿੰਦਾ ਬੜੀ ਬਿਹਤਰੀਨ ਚੀਜ਼ ਆ। ਉਹ ਇੱਕ ਪੈਮਾਨਾ ਹੈ ਨਾ, ਉਹਦੇ ਵਿੱਚ ਤੁਸੀਂ ਚੱਲਣਾ ਹੈ, ਉਹਦੇ ਵਿੱਚ ਚੱਲਣਾ। ਲੇਕਿਨ ਅਗਰ ਸ਼ਾਇਰ ਇਹਨੂੰ ਬਹਿਰਾਂ 'ਤੇ ਗੌਰ ਕਰਨ ਲੱਗ ਪਏ ਨਾ ਤੇ ਫਿਰ ਸ਼ਾਇਰੀ ਨਹੀਂ ਹੁੰਦੀ। ਯਾਨੀ ਤੁਹਾਡਾ ਇਹ ਖਿਆਲ ਆ ਕਿ ਉਹ ਕੋਈ ਪੱਕਾ ਪਿੰਡਾ ਤੇ ਉਹ ਕੋਈ ਨਹੀਂ। ਵਜ਼ਨ ਔਜ਼ਾਨ ਬਹੁਤ ਅੱਛੀ ਚੀਜ਼ ਆ, ਇਹ ਤੋਂ ਬਗੈਰ ਸ਼ੇਰ ਮੁਕੰਮਲ ਹੁੰਦਾ ਹੀ ਨਹੀਂ। ਜਿਹਨੂੰ ਆਸਨ ਕਹਿੰਦੇ ਨੇ ਉਮਦਾ ਸ਼ਾਇਰੀ, ਉਹ ਵਜ਼ਨ ਔਜ਼ਾਨ ਆਉਂਦਾ ਹੋਵੇ ਤੇ ਫਿਰ ਜਿਹੜੀ ਉਮਦਾ ਸ਼ਾਇਰੀ ਹੁੰਦੀ ਹੈ, ਵਰਨਾ ਸ਼ਾਇਰੀ। ਅੱਛਾ, ਤੁਹਾਡੀ ਪਸੰਦੀਦਾ ਸਿਨਫ ਕਿਹੜੀ ਹੈ ਸ਼ਾਇਰੀ ਦੇ ਵਿੱਚੋਂ? ਸ਼ਾਇਰੀ 'ਚੋਂ ਮੈਂ ਤਾਂ ਪਹਿਲੇ ਅਰਜ਼ ਕੀਤੀ ਕਿ ਨਾਤ ਦੇ ਹਵਾਲੇ ਨਾਲ ਨਾ ਮੇਰਾ ਜਿਹੜਾ ਜ਼ੌਕ ਸੀਗਾ
ਤੇ ਨਾਤ ਫਿਰ ਗਜ਼ਲ ਜਿਹੜੀ ਆ ਇਹਦੇ ਵਿੱਚ ਤੁਸੀਂ ਕੁਝ ਵੀ ਕਹਿ ਸਕਦੇ ਹੋ। ਮਸਲਾ ਇੱਕ ਸ਼ਾਇਰ ਗਜ਼ਲ ਨਾਤ ਤੋਂ ਤੁਸੀਂ ਆਗਾਜ਼ ਕੀਤਾ, ਆਗਾਜ਼ ਫਿਰ ਤੁਸੀਂ ਗਜ਼ਲ ਵੱਲ ਵੀ ਮੁੜੇ। ਗਜ਼ਲ ਦੀ ਮੈਂ ਦੇਖਿਆ ਹੋਰ ਕਿਹੜੀ ਸਿਨਫ ਦੇ ਵਿੱਚ ਤੁਸੀਂ ਕੋਸ਼ਿਸ਼ ਕੀਤੀ? ਨਜ਼ਮ ਚੰਦ ਕ ਨਜ਼ਮਾਂ ਨਜ਼ਮਾਂ ਵੀ ਹਾਂਜੀ, ਲੇਕਿਨ ਯਾਦ ਨਹੀਂ ਜ਼ਬਾਨੀ ਨੂੰ ਕਿਉਂਕਿ ਉਹ ਸਿਲਸਿਲਾ ਲੰਬਾਈ ਹੁੰਦਾ ਗੱਲ ਜੀ। ਤੇ ਨਜ਼ਮ ਦੇ ਵਿੱਚ ਛੋਟੇ ਮੋਟੇ, ਫਿਰ ਗੀਤ, ਗਜ਼ਲ। ਅਸਲ ਵਿੱਚ ਸ਼ਾਇਰ ਜੇ ਅੱਲਾਹ ਤਾਲਾ ਦੀ ਤਾ ਹੋਵੇ ਨਾ, ਜਦੋਂ ਬੰਦਾ ਜੈਨੂਅਨ ਸ਼ਾਇਰ ਬਣ ਜਾਂਦਾ। ਨਸਰ ਦੇ ਵਿੱਚ ਕੋਈ ਕੋਸ਼ਿਸ਼ ਕੀਤੀ? ਨਸਰ ਦੇ ਵਿੱਚ ਨਹੀਂ, ਕੋਈ ਖਾਸ ਨਹੀਂ। ਯਾਨੀ ਤੁਸੀਂ ਇੱਕ ਸ਼ਾਇਰੀ ਆਪਣੇ ਹਾਂਜੀ, ਸ਼ਾਇਰੀ ਗਜ਼ਲ ਹੋ ਗਈ, ਨਾਤ ਹੋ ਗਈ ਜਾਂ ਨਜ਼ਮ ਹੋ ਗਈ, ਮਸਲ ਜਿਹੜੀ ਆ ਆਮ ਨਸਰ ਦੀ ਸ਼ਕਲ 'ਚ ਨਹੀਂ, ਜਿਹਨੂੰ ਉਹਨੂੰ ਲੋਕਾਂ ਨੂੰ ਵੀ ਨਜ਼ਮ ਕਹਿ ਦਿੰਦੇ ਆ। ਤੇ ਰੋਜ਼ੀ ਰੋਟੀ ਲਈ ਤੁਸੀਂ ਦੱਸ ਰਹੇ ਸੀ ਵੀ ਇੱਕ ਮਜ਼ਦੂਰੀ ਦੇ ਨਾਲ, ਇੱਕ ਜ਼ਾਹਰ ਹੈ ਹਰ ਬੰਦਾ ਮਜ਼ਦੂਰ ਚਾਹੇ ਉਹ ਜੋ ਵੀ। ਹਾਂਜੀ, ਮੈਂ ਇਲੈਕਟ੍ਰੀਕਲ ਦੇ ਫੀਲਡ ਦੇ ਨਾਲ ਵਾਬਸਤਾ, ਇਲੈਕਟ੍ਰੀਕਲ ਫੀਲਡ ਦੇ ਨਾਲ ਵਾਬਸਤਾ ਮੇਰਾ। ਤੇ ਅਲਹਮਦੁਲਿਲਾ ਅੱਲਾਹ ਪਾਕ ਦਾ ਸ਼ੁਕਰ ਆ ਕਿ ਇਹਨੂੰ ਜੈਨੂਅਨ ਤਰੀਕੇ ਦੇ ਨਾਲ ਲੈਣਾ ਨਾ, ਮੈਂ ਇਹਨੂੰ ਸਮਝਦਾ, ਇਹਨੂੰ ਬਾਕੀ ਰਿਜ਼ਕ ਅੱਲਾਹ ਪਾਕ ਨੇ ਦੇਣਾ ਹੁੰਦਾ। ਬਿਲਕੁਲ। ਤੇ ਇਹ ਜਿਸ ਵੇਲੇ ਤੁਸੀਂ ਇਲੈਕਟ੍ਰੀਸ਼ੀਅਨ ਦਾ ਜਾਂ ਇਲੈਕਟ੍ਰੀਕਲ ਦਾ ਕੰਮ ਕਰ ਰਹੇ ਹੁੰਦੇ ਹੋ, ਬੜਾ ਨਾਜ਼ੁਕ ਜਿਹਾ ਕੰਮ ਹੁੰਦਾ। ਹਾਂਜੀ ਹਾਂਜੀ, ਬੜਾ ਯਾਨੀ ਜ਼ਰਾ ਜੀ ਵੀ ਤਵੱਜੋ ਦਾएं ਬਾएं ਹੋ ਜਾਵੇ ਤੇ ਨੁਕਸਾਨ ਦਾ ਵੀ ਅੰਦੇਸ਼ਾ ਹੁੰਦਾ ਹੈ। ਨੁਕਸਾਨ ਜਦੋਂ ਕੰਮ ਦਾ ਵੀ ਨੁਕਸਾਨ ਦਾ ਇਹ ਹੋ ਜਾਂਦਾ। ਦੇਖੋ ਖਿਆਲ ਜਿਹੜੇ ਨਾ, ਦੇਖੋ ਕੋਈ ਸ਼ੇਰ ਉੱਤਰ ਆਏ ਤੇ ਕੀ ਕਰਦੇ? ਦੇਖੋ ਨਮਾਜ਼ ਅਸੀਂ ਪੜ੍ਹਦੇ ਹਾਂ, ਇੱਕ ਖੁਸ਼ੂ ਦਾ ਮੌਕਾ ਹੁੰਦਾ, ਠੀਕ ਹੈ, ਲੇਕਿਨ ਉਹਦੇ ਵਿੱਚ ਵੀ ਖਿਆਲਾਤ ਆ ਜਾਂਦੇ ਆ। ਖਿਆਲ ਉਹ ਇਨਸਾਨ ਖੁਦ ਨਹੀਂ ਲੈ ਕੇ ਆਉਂਦਾ। ਇਸੇ ਤਰ੍ਹਾਂ ਅਗਰ ਅਸੀਂ ਕੰਮ ਕਰ ਰਹੇ ਕੋਈ ਖਿਆਲ ਆ ਜਾਂਦਾ ਨਾ, ਤੇ ਜੇ ਕੋਸ਼ਿਸ਼ ਕਰੀ ਕਿ ਯਾਦ ਰਵੇ ਬਾਅਦ ਕਰ ਦੇ ਨਾਲ। ਪਹਿਲੇ ਤੁਸੀਂ ਉਹ ਮਸਲਨ ਸ਼ੇਰ ਆ ਗਿਆ, ਹਾਂਜੀ, ਤੁਸੀਂ ਕੋਈ ਕੰਮ ਐਸਾ ਫਿਰ ਦੇਨ ਚ ਹੁੰਦਾ ਕਿ ਨਾਲ ਪਹਿਲੇ ਸ਼ੇਰ ਲਿਖਦੇ ਹੋ ਕਿ ਕੁਝ ਵੀ ਨਹੀਂ ਲਿਖੇ। ਜੇ ਤੇ ਦੇਖਿਆ ਕਿ ਬਹੁਤ ਅੱਛੀ ਚੀਜ਼ ਹੈ ਤੇ ਫਿਰ ਬਾਅਦ ਕਰ ਜ਼ਾਇਆ ਵੀ ਹੋ ਜਾਂਦੀ ਹੈ। ਅੱਛਾ। ਤੇ ਕਦੀ ਕਿਤੇ ਲਿਖ ਵੀ ਲਈਦਾ, ਜ਼ਰੂਰੀ ਨਹੀਂ, ਲੇਕਿਨ ਅਕਸਰ ਕੰਮ ਦੇ ਵਿੱਚ ਤੁਹਾਨੂੰ ਪਤਾ ਕਿ ਬਾਅਦ ਕਰ ਦੇ ਦੇਨ ਚ ਬੰਦਾ ਬਿਠਾ ਲੈਂਦਾ ਕਿ ਯਾਰ ਹੈ ਮੈਂ ਲਿਖ ਲਾਂਗਾ, ਯਾਦ ਰੱਖਣ ਦੀ ਕੋਸ਼ਿਸ਼ ਕਰਦਾ ਹਫ਼ਤੇ 'ਚ। ਬਸ ਇਸ ਤਰ੍ਹਾਂ ਬਹੁਤ ਸਾਰਾ ਕਲਾਮ ਜ਼ਾਇਆ ਵੀ ਹੋ ਜਾਂਦਾ ਤੇ ਕੁਝ ਲਿਖਿਆ ਵੀ ਜਾਂਦਾ। ਕੁਝ ਸੁਣਾਓ ਫਿਰ ਸਾਨੂੰ, ਕੋਈ ਨਾਤ ਦੇ ਕੁਝ ਸ਼ੇਰ ਤੇ ਕੋਈ ਗਜ਼ਲ, ਫਿਰ ਕੋਈ ਨਾਤ ਦੇ ਹਵਾਲੇ ਨਾਲ ਮੈਂ ਤੇ ਮਤਰੰਨਾ। ਪਾਕ ਮੁਹੰਮਦ ਪਾਕ ਨਬੀ ਜੀ, पाक मुहम्मद पाक नबी जी या शाह लौलाक नबी जी या शाह लौलाक नबी जी पाक मुहम्मद पाक नबी जी रात दिन गलियां विच घुमदे रात दिन गलियां विच घुमदे नूरी नाल अकीदत चुमदे आप दे दर्दी खाक नबी जी माशाअल्लाह पाक मुहम्मद पाक नबी जी रोज उड़ी के जिंद नू मैनी रोज उड़ी के जिंद नू मैनी मेरे नाम दी किस दिन आनी मेरे नाम दी किस दिन आनी शहर मदीने डाक नबी जी पाक मुहम्मद पाक नबी जी ताइफ दी जद गल कोई करदा ताइफ दी जद गल कोई करदा दिल जाहिद दा होके परदा दिल जाहिद दा होके
नमनाक नबी जी, पाक मुहम्मद पाक नबी जी। या शाहे मौलाक नबी पाक मुहम्मद पाक नबी। माशाअल्लाह जी, बहुत ही ਵਧੀਆ ਤੇ ਬਹੁਤ ਹੀ ਪਿਆਰੀ ਨਾਤ ਨਾਲੇ ਅਸੀਂ ਤੁਹਾਡੇ ਕੋਲ ਹੋਰ ਵੀ ਬਹੁਤ ਕੁਝ ਸੁਣਨਾ ਹੈ। ਤੇ ਇਹ ਤੁਸੀਂ ਇਹ ਦੱਸੋ ਵੀ ਖਾਨਦਾਨ ਵਿੱਚ ਕੋਈ ਹੋਰ ਤਾਂ ਨਹੀਂ ਸੀ ਸ਼ਾਇਰ ਇਹ ਤੁਸੀਂ ਸਮਝਦੇ? ਸਾਡਾ ਪਤਾ ਨਹੀਂ, ਮੈਂ ਆਪਣੇ ਅੱਬੇ ਤੱਕ ਮੈਂ ਵਾਕਫ ਹਾਂ। ਤੇ ਉਹ ਪਤਾ ਸਿਆਣੇ ਦੱਸਦੇ ਸੀਗੇ ਜਿਹੜੇ ਉਹਨਾਂ ਦੇ ਗੁਣਗੁਟੀਏ ਕਹਿ ਲਓ ਜਾਂ ਉਹਨਾਂ ਦੇ ਹਮਅਸਰ ਜਿਹੜੇ ਸੀਗੇ, ਉਹ ਦੱਸਦੇ ਕਿ ਕਿਤਾਬ ਹੁੰਦੀ ਸੀਗੀ, ਪਤਾ ਨਹੀਂ ਕਿਹੜੀ ਸੀ, ਪੁਰਾਣੇ ਜ਼ਮਾਨੇ ਜਿਹੜੇ ਬਜ਼ੁਰਗ ਲੋਕ ਪੜ੍ਹਦੇ ਸੀਗੇ। ਉਹ ਕਹਿੰਦੇ ਜਦੋਂ ਤੁਹਾਡੇ ਅੱਬਾ ਜੀ ਪੜ੍ਹਦੇ ਸੀ ਨਾ, ਅੱਬਾ ਤੁਹਾਡਾ, ਤੇ ਕਾਫੀ ਸਾਰੇ ਲੋਕ ਜਿਹੜੇ ਹੈ ਨਾ ਸ਼ੌਕ ਦੇ ਨਾਲ ਜ਼ੌਕ ਨਾਲ ਉਹਨਾਂ ਨੂੰ ਸੁਣਦੇ ਬੜੀ ਤਵੱਜੋ ਦੇ ਨਾਲ। ਕੋਈ ਰਾਹ ਚੱਲਦਾ, ਕੋਈ ਜਾ ਰਿਹਾ ਤੇ ਉਹਨਾਂ ਨੇ ਵੀ ਖਲੋ ਜਾਣਾ। ਤੇ ਬਾਕੀ ਮੈਂ ਕਹਿੰਦਾ ਇਹ ਅੱਲਾਹ ਤਾਲਾ ਦੇ, ਅੱਲਾਹ ਤਾਲਾ ਜਦੋਂ ਵੀ ਤਾਕ ਜਿਹੜੇ ਸ਼ਾਇਰਾਂ ਅਦੀਬਾਂ ਦੇ ਇੰਟਰਵਿਊ ਕੀਤੇ ਨੇ ਨਾ, ਉਹਨਾਂ ਵਿੱਚ ਅਕਸਰ ਨੇ ਇਹ ਦੱਸਿਆ ਕਿ ਸਾਡੇ ਵੱਡਿਆਂ ਚੋਂ ਕੋਈ ਨਾ ਕੋਈ ਕਿਤਾਬ ਪੜ੍ਹਦਾ ਸੀ, ਹੀਰ ਵਾਰਿਸ ਪੜ੍ਹਦਾ ਸੀ, ਸੂਫੀਆ ਦੇ ਕਿਤਾਬ ਦਾ ਮੇਰਾ ਰਿਵਾਜ ਸੀ ਉਦੋਂ। ਸਾਰੇ ਜਿਹੜੀਆਂ ਮਾਰੂਫ ਸਾਡੇ ਸੂਫੀ ਸ਼ੁਰਾ ਸੀ, ਉਹਨਾਂ ਦੀਆਂ ਕਿਤਾਬਾਂ ਸੀ। ਬਿਲਕੁਲ। ਤੇ ਜਿਨ੍ਹਾਂ ਫੈਮਲੀਆਂ ਦੀ ਉਹਨਾਂ ਕਿਤਾਬਾਂ ਦੇ ਨਾਲ ਜੁੜਤ ਰਹੀ ਆ ਜਿਹੜੇ ਲੋਕਾਂ ਦੀ, ਉਹਨਾਂ ਦੀ ਔਲਾਦ ਦੇ ਵਿੱਚੋਂ ਕੋਈ ਨਾ ਕੋਈ ਇਸ ਪਾਸੇ ਆ ਗਿਆ। ਬਿਲਕੁਲ, ਕੋਈ ਅੰਦਰ ਉਹ ਦੇਖੋ ਅੱਲਾਹ ਤਾਲਾ ਦੀ ਔਲਾਦ ਸ਼ਾਮਿਲ ਹੋ, ਇੱਕ ਕਰੰਟ ਤਾਂ ਅੰਦਰ ਮੌਜੂਦ ਹੈ ਨਾ, ਉਹ ਇੱਕ ਅੰਦਰ ਇੱਕ ਸ਼ਾਇਰ ਮੌਜੂਦ, ਉਹਨੂੰ ਜਗਾਉਣ ਦੀ ਜ਼ਰੂਰਤ ਹੈ। ਬਿਲਕੁਲ। ਇਹਦਾ ਮਤਲਬ ਆ ਕਿ ਉਹ ਬਜ਼ੁਰਗਾਂ 'ਚ ਕੋਈ ਨਾ ਕੋਈ ਐਸਾ ਜ਼ੌਕ ਹੈ ਸੀ। ਬਿਲਕੁਲ। ਜੇ ਉਹਨਾਂ ਨੂੰ ਵੀ ਫੈਸਲਾਬਾਦ ਤਰ੍ਹਾਂ ਦੇ ਮੁਸ਼ਾਇਰੇ ਮਿਲ ਜਾਂਦੇ ਤੇ ਸ਼ਾਇਦ ਉਹ ਫੈਸਲਾਬਾਦ, ਅਗਰ ਉਹ ਵਕਤ ਉਹਨਾਂ ਨੂੰ ਹੁੰਦੀ ਸ਼ਾਇਰ ਹੁੰਦੇ, ਕਿਉਂਕਿ ਗਾਉਂ ਦੇ ਪਿੰਡ ਦੀ ਜ਼ਿੰਦਗੀ ਸੀਗੀ ਤੇ ਇੱਕ ਉਹਨਾਂ ਦਾ ਵੀ ਆਪਣਾ ਕਾਰੋਬਾਰੀ ਸਿਲਸਿਲੇ। ਤੁਸੀਂ ਬਾਕਾਇਦਾ ਮੁਸ਼ਾਇਰਿਆਂ 'ਚ ਵੀ ਸ਼ਾਮਿਲ ਹੁੰਦੇ ਹੋ? ਕਿਸੇ ਬਜ਼ਮ ਦੇ ਨਾਲ ਕੋਈ ਬਾਕਾਇਦਾ ਤੁਹਾਡਾ ਕੋਈ ਤਾਲੁਕ? ਬਜ਼ਮ ਅਰਬਾਬੇ ਕਲਮ ਜਿਹੜੀ ਜੀ ਸਾਡਾ ਇੱਕ ਪਲੇਟਫਾਰਮ ਆ ਸਾਡਾ, ਜਿਨ੍ਹਾਂ ਨੇ ਜਿੱਥੋਂ ਅਸੀਂ ਮੁਹੱਬਤਾਂ ਸਾਨੂੰ ਸਮੇਟਣ ਨੂੰ ਮੌਕਾ ਮਿਲਿਆ। ਅਸੀਂ ਉਸ ਬਜ਼ਮ ਦੇ ਖਾਦਮ ਹਾਂ ਜੀ। ਇਸ ਵੇਲੇ ਉਹਨਾਂ ਦੀ ਮਿਹਰਬਾਨੀ ਕਿ ਉਹਨਾਂ ਨੇ ਮੁਅੱਸਿਸ ਦੇ ਤੌਰ 'ਤੇ ਮੇਰਾ 2 ਸਾਲ ਹੋ ਗਏ ਉਹਨਾਂ ਨੇ ਯਾਨੀ ਤੁਹਾਨੂੰ ਬਾਨੀ ਆਗਾਜ਼ ਜਿਹੜਾ ਉਹਦਾ ਕੀਤਾ, ਸ਼ੁਰੂਆਤ ਕੀਤੀਆਂ, ਫਿਰ ਤੁਸੀਂ ਇਹਦੇ ਸਰਪ੍ਰਸਤ ਨੇ ਜਨਾਬ ਕੌਸਰ ਅਲੀਮੀ ਸਾਹਿਬ, ਜਿਨ੍ਹਾਂ ਦੇ ਜ਼ੇਰੇ ਸਾਇਆ ਅਸੀਂ ਸਾਰੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਸ਼ਾਗਿਰਦ ਮੁਹਤਰਮ ਸਾਡੇ ਭਰਾ ਜਿਹੜੇ ਨੇ, ਉਹ ਆਉਂਦੇ ਨੇ ਕਈ, ਜਦੋਂ ਫਿਰ ਤੁਹਾਨੂੰ ਪਤਾ ਆਪਣੀਆਂ ਡਾਰੀਆਂ ਮਾਰ ਜਾਂਦੇ ਨੇ ਕਈ ਜਿਹੜੇ। ਯਾਨੀ ਤੁਸੀਂ ਮੁਸਤਕਿਲ ਨਾਲ ਮੈਂ ਕਾਫੀ ਅਰਸੇ ਤੋਂ ਉਹਨਾਂ ਦਾ ਬਣੇ 1987 ਤੁਹਾਨੂੰ ਮਾਸ਼ਾਅੱਲਾ ਦੇਖ ਰਹੇ ਹਾਂ। ਅਰਸਾ ਹੁੰਦਾ। ਮੈਂ ਤੁਹਾਨੂੰ ਜਦੋਂ ਪਹਿਲੀ ਵਾਰ ਉੱਥੇ ਸੁਣਿਆ ਨਾ, ਤੇ ਮੈਨੂੰ ਇੰਝ ਲੱਗਾ ਕਿ ਜਿਵੇਂ ਮੈਂ ਗੁਲਾਮ ਅਬਾਸ ਨੂੰ ਸੁਣ ਰਿਹਾ। ਮੈਂ ਇੱਕ ਆਵਾਜ਼ ਦਿੱਤੀ ਸੀ। ਮਿਹਰਬਾਨੀ ਮੈਨੂੰ ਯਾਦ ਹੈ। ਮਿਹਰਬਾਨੀ। ਤੇ ਮੈਂ ਤੁਹਾਨੂੰ ਜਦੋਂ ਵੀ ਦੇਖਦਾ ਤੇ ਮੈਨੂੰ ਇੰਝ ਲੱਗਦਾ ਕਿ ਪਾਕਿਸਤਾਨ ਦਾ ਇੱਕ ਸ਼ਕਲ ਸੂਰਤ ਵੀ ਉਹਨਾਂ ਨਾਲ ਮਿਲਦੀ ਆ, ਆਵਾਜ਼ ਦਾ ਤਾਂ ਮੈਨੂੰ ਪਤਾ ਨਹੀਂ, ਲੇਕਿਨ ਸ਼ਕਲ ਉਹਨਾਂ ਨਾਲ ਕਹਿੰਦੇ ਕਿ ਯਾਰ ਗੁਲਾਮ ਅਬਾਸ ਸਾਹਿਬ ਨਾਲ। ਤੇ ਕੋਈ ਹੋ ਜਾਏ ਉਹਨਾਂ ਦੇ ਅੰਦਾਜ਼ ਵਿੱਚ ਕੋਈ ਚੀਜ਼ ਸਾਨੂੰ ਸੁਣਾਓ ਜੀ। ਅੱਛਾ, ਉਹਨਾਂ ਦਾ ਅੰਦਾਜ਼ ਤੇ ਨਹੀਂ ਮੈਂ ਕਹਿ ਸਕਦਾ, ਆਪਣੇ ਤੁਹਾਡਾ ਆਪਣਾ ਅੰਦਾਜ਼ ਆ, ਲੇਕਿਨ ਅਸੀਂ ਸਮਝਦੇ ਆ ਨਾ ਕਿ ਆਵਾਜ਼ ਦੇ ਵਿੱਚ ਮਾਸ਼ਾਅੱਲਾ ਬਹੁਤ ਕਾਟ ਹੈ। ਤੇ ਮੈਨੂੰ ਨਹੀਂ ਪਤਾ, ਮੈਂ ਸੁਣੀ ਤੇ ਸਾਨੂੰ ਬੜਾ ਮਜ਼ਾ ਆਇਆ। ਉਰਦੂ ਨਾਤ ਹੋ ਜੀ ਜੀ ਇਹ ਕੋਈ ਕੋਈ ਗਜ਼ਲ ਸੁਣਾ ਦੋ। ਹਾਂ ਜੀ, ਗਜ਼ਲ ਦੇ ਅਸ਼ਾਰ ਮੈਂ ਪੰਜਾਬੀ ਜਿਹੜੇ ਕੋਈ ਜੀ। ਤੁਰਦੇ ਲਿਖੇ ਲੇਖ ਨੇ ਜਿਹੜੇ ਕਦੇ ਨ ਸਕਦੇ ਤਲ ਫਕੀਰਾਂ। ਤੁਰਦੇ ਲਿਖੇ ਲੇਖ ਨੇ ਜਿਹੜੇ ਕਦੇ ਨ ਸਕਦੇ ਤਲ ਫਕੀਰਾਂ। ਸੋਹਣੇ ਰੱਬ ਦਾ ਕਰਮ ਜੇ ਹੋਵੇ ਤਾਂ ਬਣਦੀ ਗੱਲ ਫਕੀਰਾਂ। ਸਿਰ ਦੀ ਲੈ ਕੇ ਗਲ ਵਿੱਚ ਪੈ ਗਈ
ਸਿਰ ਦੀ ਲੈ ਕੇ ਗਲ ਵਿੱਚ ਪੈ ਗਈ, ਕਿਹੜਾ ਏ ਜੋ ਆਣ ਬਚਾਵੇ, ਕਿਹੜਾ ਏ ਜੋ ਆਣ ਬਚਾਵੇ। ਨਫ਼ਰਤ ਜ਼ੁਲਮ ਦੀ ਖੁਬਣੀ ਦੇ ਵਿੱਚ ਫਸ ਗਿਆ, ਗਲ ਗਲ ਫਕੀਰ। ਨਫ਼ਰਤ ਜ਼ੁਲਮ ਦੀ ਖੁਬਣੀ ਦੇ ਵਿੱਚ ਫਸ ਗਿਆ, ਗਲ ਗਲ ਫਕੀਰ। ਲੱਖੋਂ ਹੋ ਗਏ ਕੱਖ ਮੁਸਲਿਮ, ਫੇਰ ਵੀ ਉੱਚਾ ਬਣ ਬਣ ਬੈਂਦੇ। ਰੱਸੀ ਸੜਨ ਸੜ ਗਈ ਭਾਵੇਂ, ਰੱਸੀ ਸੜਨ ਸੜ ਗਈ ਭਾਵੇਂ, ਗਏ ਨ ਇਹਦੇ ਵੱਲ ਫਕੀਰ। ਰੱਸੀ ਸੜਨ ਸੜ ਗਈ ਭਾਵੇਂ, ਗਏ ਨ ਇਹਦੇ ਵੱਲ ਫਕੀਰ। ਸੋਚਾਂ ਫਿਕਰ ਦੇ ਵਿੱਚ ਪੈ ਕੇ, ਸੋਚਾਂ ਫਿਕਰ ਦੇ ਵਿੱਚ ਪੈ ਕੇ, ਐਵੇਂ ਦਾਵਾਂ ਡੋਲ ਨਾ ਹੋਈ। ਚੰਗੇ ਦਿਨ ਵੀ ਆ ਜਾਵਣਗੇ, ਚੰਗੇ ਦਿਨ ਵੀ ਆ ਜਾਵਣਗੇ, ਅੱਜ ਨਹੀਂ ਤੇ ਕੱਲ ਫਕੀਰ। ਆਖਰੀ ਸ਼ੇਰ ਫੜ ਦੜ ਕੇ ਤੇ ਗੰਢ ਟੁੱਪ ਕਰਕੇ, ਫੜ ਦੜ ਕੇ ਤੇ ਗੰਢ ਟੁੱਪ ਕਰਕੇ, ਲੋਕਾਂ ਨੇ ਦੀਵਾਨ ਛਪਾ। ਫੜ ਦੜ ਕੇ ਤੇ ਗੰਢ ਟੁੱਪ ਕਰਕੇ, ਲੋਕਾਂ ਨੇ ਦੀਵਾਨ ਛਪਾ ਲੈ। ਪਰ ਜ਼ਾਹਿਦ ਨੂੰ ਸ਼ੇਰ ਆਖਣ ਦਾ ਅਜੇ ਨਾ ਆਇਆ ਵੱਲ ਫਕੀਰ। ਪਰ ਜ਼ਾਹਿਦ ਨੂੰ ਸ਼ੇਰ ਆਖਣ ਦਾ ਅਜੇ ਨਾ ਆਇਆ ਵੱਲ ਫਕੀਰ। ਨਵੀਨ, ਅੱਜ ਸਾਡੇ ਅਦਬੀ ਪ੍ਰੋਗਰਾਮ ਦਾ ਜਿਹੜੇ ਪ੍ਰਾਹੁਣੇ ਨੇ, ਜਿਹੜੀ ਹਸਤੀ ਦੇ ਨਾਲ ਅੱਜ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਤਾਂ ਉਹਨਾਂ ਦਾ ਕਲਾਮ ਸੁਣ ਰਹੇ ਹਾਂ ਜਨਾਬ ਜ਼ਾਹਿਦ ਬਿਲਾਲੀ ਜੀ। ਬਹੁਤ ਸ਼ੁਕਰੀਆ। ਬਹੁਤ ਹੀ ਸੋਹਣਾ ਕਹਿੰਦੇ ਨੇ, ਬਹੁਤ ਸੋਹਣੀ ਸ਼ਾਇਰੀ ਕਰਦੇ ਨੇ, ਤੇ ਉਸ ਤੋਂ ਵੱਧ ਕੇ ਉਹਨਾਂ ਦੀ ਜਿਹੜੀ ਆਵਾਜ਼ ਹੈ ਤੁਸੀਂ ਸੁਣ ਰਹੇ ਹੋ ਕਿ ਬਾਕੀ ਇੱਕ ਸਰੂਰ ਤਾਰੀਖ ਕਰਦੀ ਹੈ। ਮੁਹੱਬਤ ਤੁਹਾਡੀ ਜੀ, ਬਹੁਤ ਸ਼ੁਕਰੀਆ। ਤੇ ਤੁਸੀਂ ਸਾਮਈਨ ਦਾ ਸ਼ੁਕਰੀਆ, ਸਾਮਈਨ ਦਾ ਸ਼ੁਕਰੀਆ ਕਿ ਜੋ ਮੇਰੇ ਵਰਗੇ ਨੂੰ ਇੱਕ ਨਾਇਰ ਜਿਹੇ ਬੰਦੇ ਨੂੰ ਬਰਦਾਸ਼ਤ ਕਰ ਰਹੇ ਹੋ। ਤੁਹਾਡੀ ਬੜੀ ਮਿਹਰਬਾਨੀ ਕੀ, ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ। ਯਕੀਨਨ ਸਾਨੂੰ ਲੋਕ ਦੇਖ ਵੀ ਰਹੇ ਨੇ ਤੇ ਸੁਣ ਵੀ ਰਹੇ ਨੇ। ਮਿਹਰਬਾਨੀ। ਤੇ ਤੁਹਾਡੇ ਆਖਰੀ ਜਿਹੜਾ ਬੰਦ ਸੀ ਨਾ, ਉਹਦੇ ਵਿੱਚ ਬੜੀ ਤੁਸੀਂ ਬਹੁਤ ਬੜੀ ਗੱਲ ਕੀਤੀ, ਤੇ ਮੈਂ ਚਲੋ ਇਹ ਸਵਾਲ ਵੀ ਰੱਖਦੇ ਨਾ, ਮੈਂ ਇੱਕ ਦੋ ਜਿਹੜੇ ਸ਼ਾਇਰ ਸੀ ਫੈਸਲਾਬਾਦ ਦੇ, ਬੜੇ ਨਾਮਵਰ ਸ਼ਾਇਰ, ਬਹੁਤ ਸਾਰੇ ਦੋਸਤਾਂ ਨੇ ਇੰਟਰਵਿਊ ਕੀਤੇ ਨੇ, ਤੇ ਇੱਕ ਦੋਸਤ ਨੇ ਜ਼ਿਕਰ ਕੀਤਾ ਕਿ ਕੋਈ ਮੈਂ 35 ਲੋਕਾਂ ਨੂੰ ਮੁਸੱਬ ਦੇ ਲਿਖ ਕੇ ਸ਼ਾਇਰੀ ਦੇ ਚੁੱਕਾ ਕੀਮਤਨ। ਅੱਛਾ। ਤੇ ਇੱਕ ਨੇ ਤਾਂ ਆਫ ਦੀ ਰਿਕਾਰਡ ਦੱਸਿਆ ਸੀ ਵੀ ਮੇਰੀ ਤਾਦਾਦ ਇਸ ਤੋਂ ਸ਼ਾਇਦ 2-3 ਗੁਣਾ ਉਹਨਾਂ ਨੇ ਆਪਣੀ ਵੀ ਕਿਤਾਬ ਲਿਖੀ ਹੋਣੀ। ਆਪਣੀਆਂ ਵੀ ਉਹਨਾਂ ਨੇ ਕਿਤਾਬਾਂ, ਆਪਣੀਆਂ ਵੀ ਕਿਤਾਬਾਂ ਨੇ। ਮੈਨੂੰ ਤਾਂ ਲੱਗਦਾ ਕਿ ਆਨ ਦੀ ਯਾਨੀ ਕੈਮਰੇ ਦੇ ਸਾਹਮਣੇ
ਇੱਕ ਤਾਂ ਰਿਆਜ਼ ਪ੍ਰਵਾਜ਼ ਸਾਹਿਬ ਨੇ ਨਾ, ਉਹਨਾਂ ਨੇ ਬਕਾਇਦਾ ਉਹ ਵੀ ਲਿਖ ਕੇ ਦਿੰਦੇ ਨੇ ਤੇ ਹੋਰਾਂ ਨੇ ਵੀ ਦਾਅਵਾ ਕੀਤਾ। ਤੇ ਤੁਹਾਡਾ ਵੀ ਫਤਵਾ ਇਸ ਬਾਰੇ, ਤੁਸੀਂ ਇਹਦੇ ਬਾਰੇ ਵੈਸੇ ਕੋਈ? ਇਹ ਮੌਜੂ ਤੁਸੀਂ ਨਾ ਹੀ ਛੇੜੋ। ਪਤਾ ਕੀ ਪਰਦਾ ਅੱਲਾਹ ਤਾਲਾ ਦੀ ਜ਼ਾਤ ਕਹਿੰਦੀ ਕਿ ਕਿਸੇ ਦਾ ਪਰਦਾ ਬਣਿਆ ਨਾ, ਯਾਨੀ ਪਰਦਾ ਪਰਦਾ ਤਾਂ ਹੈ ਨਾ। ਹਾਂ, ਗੜਬੜ ਬਹੁਤ ਜ਼ਿਆਦਾ। ਬਹੁਤ ਜ਼ਿਆਦਾ। ਨੁਸਰਤ ਸਿੱਕੀ ਸਾਹਿਬ ਦਾ ਇੱਕ ਸ਼ੇਰ ਮੈਂ ਉਰਦੂ ਦੇ ਵਿੱਚ ਤੁਹਾਨੂੰ कि मुद्दतों सोचना तब जाके महीनों में कहीं किसी मिसरे का किसी शेर का इरफा होना। मुद्दतों सोचना तब जाके महीनों में कहीं किसी मिसरे का किसी शेर का इरफा होना। अब तो हर शहर में खैराते सुखन बटती है, अब तो मुश्किल ही नहीं साहिबे दीवां होना। ਵਾਹ ਜੀ ਵਾਹ, ਵਾਹ ਜੀ ਵਾਹ। ਤੁਹਾਡੇ ਨਾਲ ਨਾ ਗੱਲਾਂ ਤਾਂ ਬਹੁਤ ਸਾਰੀਆਂ ਕਰਨ ਨੂੰ ਦਿਲ ਕਰਦਾ। ਹਾਂਜੀ, ਮਿਹਰਬਾਨੀ। ਲੇਕਿਨ ਉਸ ਤੋਂ ਜ਼ਿਆਦਾ ਜਿਹੜਾ ਤੁਹਾਨੂੰ ਸੁਣ ਕੇ ਸਰੂਰ ਆ ਰਿਹਾ ਨਾ, ਅਸੀਂ ਚਾਹ ਰਹੇ ਕਿ ਸਾਡੇ ਨਾਜ਼ਰੀਨ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਇਸ ਸੁਰ ਤੋਂ, ਤੁਹਾਡੀ ਖੂਬਸੂਰਤ ਸ਼ਾਇਰੀ ਤੋਂ ਮਜ਼ਾ ਲੈਣ ਤੇ ਇੱਕ ਉਰਦੂ ਦੀ ਗਜ਼ਲ ਵੀ ਹੋ ਜਾਏ। ਉਰਦੂ ਦੀ ਗਜ਼ਲ ਤਰਨਮ ਕੇ ਜੀ, ਤਰਨਮ ਤਾਂ ਸ਼ਰਤ ਹੈ। ਸੌਰੀ, ਟਾਈਮ ਤੁਹਾਡਾ ਬਹੁਤ ਲੈ ਲਿਆ ਜੀ। ਕੋਈ ਗੱਲ ਨਹੀਂ। यूं चली दुख की हवा तिनके उड़ा कर ले गई। तरन्नुम के साथ एक सिर्फ दो शेर। यूं चली दुख की हवा तिनके उड़ा कर ले गई, और मौजे तुंद खू सब कुछ बहा कर ले गई। अब कोई रंगीन ख्वाबों की तमन्ना क्या करे, गर्दिशे अय्याम तो नींदें चुरा कर ले गई। गर्दिशे अय्याम तो नींदें चुरा कर। गज़ल के शार कुछ छोटी बैठ के आपकी मोहब्बत। जी। हर सू गम ही गम बिखरा है, हर सू गम ही गम बिखरा है, ज़ीस्त का पेचो हम बिखरा। हर सू गम ही गम बिखरा है, ज़ीस्त का पेचो हम बिखरा। सहने चमन है पेड़ बरहना, सहने चमन है पेड़ बरहना, और पीला मौसम बिखरा, और पीला मौसम बिखरा। हर सू गम ही गम बिखरा है, ज़ीस्त का पेचो हम बिखरा। ख्वाब में देखा मेरे बदन पर, ख्वाब में देखा मेरे बदन पर, कोई बचश्मे नम बिखरा, कोई बचश्मे नम बिखरा। हर सू गम ही गम बिखरा है, ज़ीस्त का पेचो हम बिखरा। धुआं धुआं है दिल की बस्ती, धुआं धुआं है दिल की बस्ती, अंदर कोई बम बिखरा, अंदर कोई बम बिखरा। हर सू गम ही गम बिखरा है, ज़ीस्त का पेचो हम बिखरा। बरसा दरिया पे जाकर, बरसा दरिया पे जाकर, ऐसा बुरे कर्म बिखरा, ऐसा बुरे कर्म
बिखरा, हर सुगम ही गम बिखरा है, जीस्त खपे जो हम बिखरा। जाहिद को ना और बखेरो, जाहिद को ना और बखेरो, पहले ये क्या कम बिखरा, पहले ये क्या कम बिखरा। हर सुगम ही गम बिखरा है, जीस्त खपे जो हम बिखरा। बहुत शुक्रिया जी, मेहरबानी। बहुत बहुत ਸ਼ੁਕਰੀਆ ਜ਼ਾਹਿਦ ਬਲਾਲੀ ਜੀ, ਤੁਹਾਡੀ ਜ਼ਰਾ ਤੁਸੀਂ ਅੱਜ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ। ਤੁਹਾਡੀਆਂ ਮੁਹੱਬਤਾਂ ਦੇ ਨਾਲ ਤੁਸੀਂ ਇਹ ਤੁਹਾਡੀਆਂ ਸੁਰਾਂ ਜਿਹੜੀਆਂ ਨਾ ਕਿੰਨਾ ਚਿਰ ਸਾਡੇ ਕੰਨਾਂ ਵਿੱਚ ਤੇ ਸਾਡੇ ਨਾਜ਼ਰੀਨ ਦੇ ਕੰਨਾਂ ਵਿੱਚ ਰਸ ਘੋਲਦੀਆਂ ਮਿਹਰਬਾਨੀ, ਸਲਾਮਤ ਰਹਿਣ ਜੀ ਆਪ। ਮੈਨੂੰ ਯਕੀਨ ਸਾਮੀਨ ਵੀ ਸਲਾਮਤ ਰਹਿਣ। ਤੁਹਾਡਾ ਪ੍ਰੋਗਰਾਮ ਇਨਸ਼ਾਅੱਲਾ ਸਾਡੇ ਸੁਣਨ ਵਾਲੇ ਬਹੁਤ ਜ਼ਿਆਦਾ, ਦੇਖਣ ਵਾਲੇ ਬਹੁਤ ਜ਼ਿਆਦਾ ਪਸੰਦ ਕਰਨਗੇ। ਤੇ ਮੇਰਾ ਹਾਲੇ ਵੀ ਦਿਲ ਨਹੀਂ ਭਰ ਰਿਹਾ, ਲੇਕਿਨ ਵੇਲਾ ਇਜਾਜ਼ਤ ਨਹੀਂ ਦੇ ਰਿਹਾ। ਮੈਂ ਤੁਹਾਡਾ ਭਾਈ ਸ਼ੁਕਰੀਆ ਸਾਮੀਨ ਦਾ, ਤੁਹਾਡੇ ਪੂਰੀ ਟੀਮ ਦਾ ਸ਼ੁਕਰੀਆ ਅਦਾ ਕਰਨਾ, ਜਿਨ੍ਹਾਂ ਨੇ ਸਾਨੂੰ ਮੁਹੱਬਤਾਂ ਤੁਸੀਂ ਕੀਤੀਆਂ, ਸਾਨੂੰ ਇੱਥੇ ਆਉਣ ਦਾ ਸ਼ਰਫ ਬਖਸ਼ਿਆ, ਤੇ ਅਸੀਂ ਤੁਹਾਡਾ ਮੁਹੱਬਤ ਬਹੁਤ ਕਰਦੇ ਹਾਂ। ਮੈਂ ਆਉਣ ਵਾਲੇ ਸ਼ਾਇਰਾਂ ਅਦੀਬਾਂ ਲਈ ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ? ਮੈਸੇਜ ਇਹੀ ਹੈ ਕਿ ਜੀ ਜੋ ਕਹਿੰਦੇ ਆ ਨਾ ਅਸੀਂ, ਸਾਨੂੰ ਉਹ ਕਰਨਾ ਚਾਹੀਦਾ। ਆਪਣੀ ਫੈਮਲੀਆਂ 'ਤੇ ਤਵੱਜੋ ਦੇਣੀ ਚਾਹੀਦੀ, ਬੱਚਿਆਂ 'ਤੇ ਤਵੱਜੋ ਦੇਣੀ ਚਾਹੀਦੀ। ਸ਼ਾਇਰੀ ਇਹ ਕਿਉਂਕਿ ਇਹ ਤਾਂ ਸ਼ੇਰ ਉਤਰਦੇ ਰਹਿੰਦੇ ਨੇ, ਜਿਹੜਾ ਸ਼ਾਇਰ ਆ ਉਹਨੂੰ ਕੋਈ ਜ਼ਰੂਰਤ ਨਹੀਂ ਇੰਨੀ ਕੋਈ ਖਾਸ ਤਗੋ-ਦੋ ਨਹੀਂ ਕਰਨੀ ਪੈਂਦੀ, ਤੇ ਲੇਕਿਨ ਬੱਚਿਆਂ ਦਾ ਵੀ ਥੋੜ੍ਹਾ ਬਹੁਤਾ ਖਿਆਲ ਕਰਨਾ ਚਾਹੀਦਾ। ਇਹ ਨਾ ਕਿ ਤੁਸੀਂ ਬਾਹਰ ਆਪਣੀ ਇੱਜ਼ਤ ਬਣਾਉਂਦੇ ਫਿਰੋ, ਬੱਚਿਆਂ ਦੀ ਨਜ਼ਰ 'ਚ ਡੀਗ੍ਰੇਡ ਹੁੰਦੇ ਫਿਰੋ। ਬਿਲਕੁਲ, ਬੜਾ ਨੁਕਤਾ। ਤੇ ਇਹ ਮੈਂ ਸ਼ਾਇਰ ਭਰਾਵਾਂ ਨੂੰ ਆਪਣੇ ਮਾਜ਼ਰਤ ਦੇ ਨਾਲ, ਅੱਲਾਹ ਤਾਲਾ ਸਾਰਿਆਂ ਦਾ ਹਾਮੀ ਨਾਸਰ ਆ, ਰਾਜ਼ਕ ਅੱਲਾਹ ਪਾਕ, ਲੇਕਿਨ ਫਿਰ ਵੀ ਤਗੋ-ਦੋ ਜਿਹੜੀ ਨਾ ਰਿਜ਼ਕ ਦੀ ਖਾਤਰ ਵੀ ਥੋੜ੍ਹੀ ਬਹੁਤੀ ਕਰਨੀ ਚਾਹੀਦੀ ਹੈ। ਤੇ ਸ਼ਾਇਰੀ ਜਿਹੜੀ ਅੱਛੇ ਲਫ਼ਜ਼ ਜਿਹੜੇ ਆ, ਤੁਹਾਡੀ ਮਿਹਰਬਾਨੀ, ਤੁਸੀਂ ਦੇਖੇ ਲੋਕਾਂ ਤੱਕ ਪਹੁੰਚਾਉਂਦੇ ਹੋ, ਲੇਕਿਨ ਬੱਚਿਆਂ ਦੀ ਨਜ਼ਰ 'ਚ ਵੀ ਸੁਰਖਰੂਈ ਜਿਹੜੀ ਹੈ ਨਾ, ਕੋਈ ਆਪਣਾ ਮੁਕਾਮ ਜਿਹੜਾ ਸਾਨੂੰ ਬਣਾਉਣਾ ਚਾਹੀਦਾ। ਬਹੁਤ ਸ਼ੁਕਰੀਆ ਜਨਾਬ, ਜਿੰਦੇ ਵਾਸਤੇ ਰਹੋ। ਨਾਜ਼ਰੀਨ, ਮੈਨੂੰ ਯਕੀਨ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਚੰਗਾ ਲੱਗਿਆ ਹੋਣਾ। ਇਨਸ਼ਾਅੱਲਾ ਮਿਲਾਂਗੇ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ, ਤੇ ਆਪਣੇ ਮਹਿਮਾਨ ਵਾਰਿਸ ਨੂੰ ਦਿਓ ਇਜਾਜ਼ਤਾਂ। ਬਹੁਤ ਸ਼ੁਕਰੀਆ ਜੀ, ਜਜ਼ਾਕੱਲਾ।